पाकिस्तान ने अगले 5 सालों ਲਈ ਵਧਾਇਆ ਕਰਤਾਰਪੁਰ ਕੋਰੀਡੋਰ ਸਮਝੌਤਾ। किसानों ਵੱਲੋਂ पंजाब सरकार खिलाफ संघर्ष ਵਿੱਢਣ ਲਈ लुधियाना विखे हुई अहम मीटिंग। पन्नू मामले ਵਿੱਚ भारत की जांच प्रक्रिया तो अमरीका ਨੂੰ नहीं तसल्ली। ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਨੇ ਅਗਲੇ 5 ਸਾਲਾਂ ਲਈ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਸਮਝੌਤਾ ਵਧਾ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਪ੍ਰਤੀ ਸ਼ਰਧਾਲੂ $20 ਸਰਵਿਸ ਚਾਰਜ ਲਿਆ ਜਾਂਦਾ ਹੈ ਤੇ ਭਾਰਤ ਨੇ ਗਵਾਂਢੀ ਮੁਲਕ ਨੂੰ ਇਹ ਫੀਸ ਮੁਆਫ ਕਰਨ ਦੀ ਮੁੜ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਤੇ ਸਮਝੌਤਾ 5 ਹੋਰ ਸਾਲਾਂ ਲਈ ਵਧਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ 24 ਅਕਤੂਬਰ 2019 ਨੂੰ ਸਮਝੌਤਾ ਹੋਇਆ ਸੀ, ਜਿਸ ਤਹਿਤ ਭਾਰਤ ਤੋਂ ਸ਼ਰਧਾਲੂਆਂ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਦੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਨਾਰੋਵਾਲ ਦੀ यात्रा की सहूलत दी गई सी। लख खुशियां पातशाहियां जी सतगुरु नदर करे। साहब श्री गुरु नानक देव जी के अस्थान करतारपुर साहब विखे संगतां दर्शन नूं तरसदियां रहिंदियां सन। 2019 विच एक कोरीडोर बनिया सी जिस नाल संगतां नूं दर्शन करन विच काफ़ी सहूलत मिली। ਜਿਹੜਾ 2019 ਚ ਕੋਰੀਡੋਰ ਖੋਲ੍ਹਿਆ ਗਿਆ ਸੀ ਉਹ 2024 ਤੱਕ ਦਾ 5 ਸਾਲ ਦਾ ਐਗਰੀਮੈਂਟ ਸੀ। ਹੁਣ 5 ਸਾਲ ਸਰਕਾਰਾਂ ਨੇ ਹੋਰ ਵਧਾ ਦਿੱਤੇ ਨੇ। ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਇਸ ਚੀਜ਼ ਦੀ ਵਧਾਈ ਦਿੰਦਾ, ਕਿਉਂਕਿ 5 ਸਾਲ ਚਾਹੀਦਾ ਨਹੀਂ, ਇਹਦਾ ਖੁੱਲ੍ਹਾ ਪੀਰੀਅਡ ਚਾਹੀਦਾ ਕਿ ਸੰਗਤਾਂ ਜਿਹੜੇ ਉਹ ਆਪਣੇ ਗੁਰੂ ਘਰ ਦੇ ਦਰਸ਼ਨ ਖੁੱਲ੍ਹੇ ਸਮੇਂ ਕਰ ਸਕਣ। ਮੈਂ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਵਧਾਈ ਦਿੰਦਾ ਤੇ एक मैं सरकारों को बेनती करदा कि खास करके पाकिस्तान सरकार और हिंदुस्तान की सरकार नूं कि जिहड़ी पाकिस्तान सरकार वालों जिहड़े $25 लै जांदे ने सिख संगतां पासों अते जिहड़े पाकिस्तान इंडिया की सरकार जां भारत की सरकार जिहड़ी ओह पासपोर्ट की शर्त रखदियां ने, ये दोवें ही चीज़ां जिहड़ियां खत्म होनी चाहिए ने, क्योंकि हर सिख अपने गुरु घर के दर्शन करने चाहुंदा आ ਤੇ ਖਾਸ ਕਰਕੇ ਜਿਹੜੇ ਗੁਰਧਾਮ ਸਿੱਖ ਸੰਗਤਾਂ ਤੋਂ ਵਿਛੋੜੇ ਹੋਏ ਨੇ ਤੇ ਹਰ ਸਿੱਖ ਅਰਦਾਸ ਕਰਦਾ ਕਿ ਜਿਨ੍ਹਾਂ ਗੁਰਧਾਮਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਕਰਤਾਰਪੁਰ ਸਾਹਿਬ ਵੀ ਉਹਨਾਂ ਹੀ ਗੁਰਧਾਮਾਂ ਵਿੱਚ ਹੁੰਦਾ ਆ। ਮੈਂ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਸੰਗਤਾਂ ਨੂੰ ਵਧਾਈ ਦਿੰਦਾ ਹੋਇਆ ਆਸ ਕਰਦਾ ਕਿ ਇਹ ਜਿਹੜੀਆਂ ਦੋਵੇਂ ਸ਼ਰਤਾਂ ਨੇ ਪਾਸਪੋਰਟ ਦੀ ਤੇ $25 ਦੀ ਇਹ ਖਤਮ ਕੀਤੀਆਂ ਜਾਣ ਤਾਂ ਜੋ ਸਿੱਖ ਸੰਗਤਾਂ ਆਪਣੇ ਗੁਰਧਾਮਾਂ ਦੇ खुले दर्शन दीदार कर सकन। ਅੱਜ ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਈਸਟੂ ਭਵਨ ਵਿਖੇ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਿਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ 19 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਅਤੇ ਲਿਫਟਿੰਗ ਦਾ ਮਾਮਲਾ ਹੱਲ ਕਰਨ ਲਈ 2 ਦਿਨ ਦੇ ਦਿੱਤੇ ਭਰੋਸੇ ਮਗਰੋਂ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਨੇ ਸਰਬਸੰਮਤੀ ਨਾਲ ਨੋਟ ਕੀਤਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਦਿਵਾਏ ਗਏ ਭਰੋਸੇ ਦੇ ਬਾਵਜੂਦ ਮੰਡੀਆਂ ਵਿੱਚ ਖਰੀਦ ਅਤੇ ਲਿਫਟਿੰਗ ਦੇ ਸੰਕਟ ਦੇ ਮਸਲੇ ਜਿਉਂਦੇ ਤਿਉਂ ਬਰਕਰਾਰ ਹਨ। ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ, ਫਸਲ ਕੱਟ ਲਾ ਕੇ MSP ਤੋਂ ਘੱਟ ਵੇਚਣ ਲਈ ਮਜਬੂਰ ਕਰ ਦਿੱਤਾ ਗਿਆ ਹੈ। ਮੀਟਿੰਗ ਨੇ ਕਿਸਾਨਾਂ ਦੇ ਮੰਡੀਆਂ ਵਿੱਚ ਰੁਲਣ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੀ ਕਟਹਿਰੇ ਵਿੱਚ ਖੜਾ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸੂਬੇ ਦੇ ਗੋਦਾਮਾਂ ਅਤੇ ਸ਼ੈਲਰਾਂ ਵਿੱਚ ਪਏ ਪੁਰਾਣੇ ਭੰਡਾਰਾਂ ਨੂੰ ਕੇਂਦਰ ਸਰਕਾਰ ਨੇ ਸਮੇਂ ਸਿਰ ਲਿਫਟਿੰਗ ਨਾ ਕਰਵਾਉਣ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਸੰਯੁਕਤ ਕਿਸਾਨ ਮੋਰਚੇ ਨੇ ਸੰਘਰਸ਼ ਨੂੰ ਤੇਜ਼ ਕਰਨ ਦਾ ਫੈਸਲਾ ਕਰਦਿਆਂ ਐਲਾਨ ਕੀਤਾ ਹੈ ਕਿ 25 ਅਕਤੂਬਰ ਨੂੰ ਸੂਬੇ ਭਰ ਵਿੱਚ ਮੰਡੀਆਂ ਦੇ ਨੇੜੇ ਪ੍ਰਮੁੱਖ ਸੜਕੀ ਮਾਰਗਾਂ ਤੇ 11 ਤੋਂ 3 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ 29 ਅਕਤੂਬਰ ਨੂੰ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ 11 ਤੋਂ 3 ਵਜੇ ਤੱਕ ਮੁਕੰਮਲ ਘਿਰਾਓ ਕੀਤੇ ਜਾਣਗੇ। ਮੋਰਚੇ ਨੇ ਮੰਡੀਆਂ ਵਿੱਚ ਆਉਣ ਤੇ ਆਪ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਦੇ ਕਾਲੇ ਝੰਡਿਆਂ ਨਾਲ ਘਿਰਾਓ ਕਰਨ ਅਤੇ ਸੂਬੇ ਭਰ ਵਿੱਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਕਾਲੇ ਝੰਡੇ ਦਿਖਾਉਣ ਦੇ ਸੱਦੇ ਨੂੰ ਮੁੜ ਬਹਾਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਭਰੋਸੇ ਮਗਰੋਂ ਸੰਯੁਕਤ ਕਿਸਾਨ ਮੋਰਚਾ ਨੇ 4 ਦਿਨ ਦਾ ਸਮਾਂ ਸਰਕਾਰ ਨੂੰ ਦਿੰਦਿਆਂ ਘਿਰਾਓ ਕਰਨ ਦੇ ਪ੍ਰੋਗਰਾਮ ਨੂੰ ਰੋਕ ਦਿੱਤਾ ਸੀ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ ਭੰਗ ਕਰਨਾ, ਜਨਤਕ ਵੰਡ ਪ੍ਰਣਾਲੀ ਰਾਹੀਂ ਸਸਤਾ ਅਨਾਜ ਮੁਹੱਈਆ ਕਰਵਾਉਣ ਦੇ ਕਦਮਾਂ ਤੋਂ ਹੱਥ ਪਿੱਛੇ ਖਿੱਚੇ ਜਾ ਰਹੇ ਹਨ, ਜਿਸ ਕਾਰਨ ਖਰੀਦ ਦਾ ਸੰਕਟ ਗੰਭੀਰ ਹੋ ਗਿਆ ਹੈ। ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਸੰਸਾਰ ਵਪਾਰ ਸੰਸਥਾ ਤੇ ਕਾਰਪੋਰੇਟ ਘਰਾਣਿਆਂ ਦੇ ਏਜੰਡੇ ਨੂੰ ਲਾਗੂ ਕਰਨ ਲਈ ਕਿਸਾਨਾਂ ਨੂੰ ਰੋਲ ਰਹੀਆਂ ਹਨ। ਇਸ ਦੇ ਪੰਜਾਬ ਦੀ ਸਮੁੱਚੀ ਆਰਥਿਕਤਾ ਤੇ ਬਹੁਤ ਹੀ ਬੁਰੇ ਪ੍ਰਭਾਵ ਪੈਣਗੇ।
ਕਾਰਪੋਰੇਟਾਂ ਦੀ ਖੇਤੀ ਖੇਤਰ ਤੇ ਕਬਜ਼ਾ ਕਰਨ ਦੀ ਹਾਬੜੀ ਭੁੱਖ ਦੇ ਨਤੀਜੇ ਬਾਜ਼ਾਰਾਂ ਵਿੱਚ ਆਉਣੇ ਸ਼ੁਰੂ ਹੋ ਗਏ ਹਨ। ਬਾਜ਼ਾਰਾਂ ਵਿੱਚ ਹਰ ਤਰ੍ਹਾਂ ਦੀ ਸੇਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੰਡੀਆਂ ਦੇ ਮਜ਼ਦੂਰ ਨਿਰਾਸ਼ ਹੋ ਕੇ ਘਰਾਂ ਨੂੰ ਪਰਤਣ ਲੱਗੇ ਹਨ। ਇਨ੍ਹਾਂ ਹਾਲਾਤਾਂ ਵਿੱਚ ਕਿਸਾਨਾਂ ਕੋਲ ਸੰਘਰਸ਼ ਨੂੰ ਤੇਜ਼ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਦਾ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਿਰੋਧ ਦਾ ਸੱਦਾ ਦੇਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਮੀਟਿੰਗ ਨੇ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਸਰਕਾਰ DAP ਦਾ ਤੁਰੰਤ ਪ੍ਰਬੰਧ ਕਰੇ ਅਤੇ ਖਾਦ ਦੀ ਬਲੈਕ ਮਾਰਕੀਟਿੰਗ ਨੂੰ ਨੱਥ ਪਾਵੇ। ਮੋਰਚੇ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਬਾਸਮਤੀ ਦਾ MSP ਦੇ ਕੇ ਬਾਸਮਤੀ ਕਾਸ਼ਤਕਾਰਾਂ ਨੂੰ ਰਾਹਤ ਮੁਹੱਈਆ ਕਰਵਾਏ। ਜ਼ਿਕਰਯੋਗ ਹੈ ਕਿ ਸੂਬੇ ਭਰ ਵਿੱਚ ਬਾਸਮਤੀ ਹੇਠ ਰਕਬਾ ਵਧ ਰਿਹਾ, ਪਰ ਕਿਸਾਨਾਂ ਨੂੰ ਬਾਸਮਤੀ ਦਾ ਵਾਜਬ ਭਾਅ ਨਹੀਂ ਮਿਲ ਰਿਹਾ। 1 ਅਕਤੂਬਰ ਨੂੰ ਸ਼ੁਰੂ ਹੋਈਆਂ ਸੀ ਜੀ, 1 ਅਕਤੂਬਰ ਨੂੰ। ਅੱਜ ਕਿੰਨੀ ਹੋ ਗਈ? 23 ਅਕਤੂਬਰ। ਅੱਜ ਤੱਕ ਕਿਸਾਨਾਂ ਦਾ ਝੋਨਾ ਸਾਰਾ ਵੱਢ ਕੇ ਮੰਡੀਆਂ ਦੇ ਵਿੱਚ ਵਿਕ ਜਾਣਾ ਸੀ 25 ਅਕਤੂਬਰ ਨੂੰ। ਕਣਕ ਦੀ ਬਜਾਂਦ ਦਾ ਪਹਿਲਾ ਦਿਨ 25 ਅਕਤੂਬਰ ਮੰਨਿਆ ਜਾਂਦਾ ਹੈ ਜੀ। 25 ਅਕਤੂਬਰ ਨੂੰ ਕਣਕ ਬੀਜੀ ਜਾਣੀ ਸੀ, ਪਹਿਲੀ ਅਗੇਤਰੀ ਕਣਕ। ਹਜੇ ਕਿਸਾਨਾਂ ਦਾ ਝੋਨਾ ਖੇਤਾਂ 'ਚ ਖੜਾ ਹੈ ਕਿਉਂਕਿ ਅੱਗੇ ਜਗ੍ਹਾ ਨਹੀਂ ਮਿਲ ਰਹੀ। ਲੁੱਟ ਤਾਂ ਜਿਹੜੀ ਹੋ ਰਹੀ ਹੈ। ਹੁਣ ਸਵਾਲ ਅਗਲਾ ਇਹ ਹੈ ਕਿ ਕਣਕ ਬੀਜੇਗਾ ਕਿਵੇਂ? ਇਹਦੇ ਕੋਲ ਸਮਾਂ ਕਿੰਨਾ ਕਣਕ ਬੀਜਣ ਦੇ ਲਈ? ਕਿਸਾਨ ਦੇ ਕੋਲੇ ਕਣਕ ਬੀਜਣ ਦੇ ਲਈ ਸਮਾਂ ਸਿਰਫ 21 ਦਿਨ ਹੈ ਜੀ। 21 ਦਿਨਾਂ 'ਚ ਝੋਨਾ ਵੀ ਵੱਢਣਾ ਹੈ, ਪਰਾਲੀ ਵੀ ਸਾਂਭਣੀ ਹੈ ਤੇ ਫਿਰ ਕਣਕ ਵੀ ਬੀਜਣੀ ਹੈ। ਇਹ ਕਿਵੇਂ ਕਰ ਲੇਗਾ? ਤਾਂ ਫਿਰ ਇਹ ਅੱਗਾ ਲਾਉਣ ਤੋਂ ਬਿਨਾਂ ਕਿਸਾਨ ਕੋਲੇ ਹੱਲ ਕੀ ਹੈ? ਕਿਸਾਨ ਕੋਲੇ ਰਸਤਾ ਕੀ ਹੈ? ਸੋ ਇਸ ਇੰਨੀ ਸਮੱਸਿਆ ਦੇ ਵਿੱਚ ਜਦੋਂ ਕਿਸਾਨ ਘਿਰਿਆ ਹੈ, ਉਸ ਵੇਲੇ ਅੱਜ ਕੋਈ ਵੀ ਕਿਸਾਨ ਦੀ ਸਪੋਰਟ ਦੇ ਉੱਤੇ, ਕਿਸਾਨ ਦੀ ਮਦਦ ਦੇ ਲਈ ਆਉਣ ਲਈ ਤਿਆਰ ਨਹੀਂ। ਹਰ ਇੱਕ ਆਪਣੀ ਆਪਣੀ ਥਾਂ ਤੇ ਜਿੱਦ ਕਰਕੇ ਬੈਠਾ ਹੈ ਔਰ ਸਰਕਾਰ ਆਪਣੀ ਥਾਂ ਤੇ ਜਿੱਦ ਕਰਕੇ ਬੈਠੀ ਹੈ। ਕੇਂਦਰ ਨੇ ਤਾਂ ਪੰਜਾਬ ਨੂੰ ਮਾਰਨਾ ਸੀ, ਮਾਰਤਾ। ਉਹਨਾਂ ਨੇ ਨਹੀਂ ਚੁੱਕਿਆ ਪੁਰਾਣਾ ਚੌਲ ਇੱਥੋਂ। ਪੰਜਾਬ ਸਰਕਾਰ ਨੇ ਕੀ ਕੀਤਾ ਜੀ? ਪੰਜਾਬ ਸਰਕਾਰ ਨੇ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ। ਕੱਲ ਇਹਨਾਂ ਦਾ ਮਿਨਿਸਟਰ ਬੋਲ ਰਿਹਾ ਹੈ ਸਾਡੇ ਕੋਲ ਸਪੇਸ ਬਹੁਤ ਹੈ, ਤੇ ਜੇ ਇਹਦਾ ਮਤਲਬ ਤੁਹਾਡੇ ਕੋਲ ਸਪੇਸ ਹੈਗੀ, ਚੌਲ ਲਵਾਉਣ ਦੀ ਸਪੇਸ ਹੈਗੀ, ਤਾਂ ਫਿਰ ਇਹਦਾ ਮਤਲਬ ਤੁਸੀਂ ਜਾਣ ਕੇ ਕਿਸਾਨ ਬਰਬਾਦ ਕੀਤਾ। ਤੁਸੀਂ ਜਾਣਬੁੱਝ ਕੇ ਜਿੱਦ ਕਰਕੇ ਬੈਠੇ ਰਹੇ। ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਮਾਮਲੇ ਵਿੱਚ ਭਾਰਤੀ ਜਾਂਚ ਤੋਂ ਅਮਰੀਕਾ ਨੂੰ ਹਾਲੇ ਪੂਰੀ ਤਸੱਲੀ ਨਹੀਂ ਹੋਈ ਹੈ। ਅਮਰੀਕਾ ਨੇ ਕਿਹਾ ਹੈ ਕਿ ਇਸ ਦੀ ਪੂਰੀ ਤਰ੍ਹਾਂ ਤਸੱਲੀ ਉਦੋਂ ਹੀ ਹੋਵੇਗੀ ਜਦੋਂ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕੀ ਸਰਜ਼ਮੀਨ ਉੱਤੇ ਕਤਲ ਕਰਨ ਦੀ ਨਾਕਾਮ ਸਾਜ਼ਿਸ਼ ਦੀ ਭਾਰਤ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਸਿੱਟੇ ਵਜੋਂ ਕੋਈ ਸਾਰਥਕ ਜਵਾਬਦੇਹੀ ਨਿਕਲ ਕੇ ਆਵੇਗੀ। ਦੱਸ ਦੇ ਕਿ ਭਾਰਤ ਸਰਕਾਰ ਪਹਿਲਾਂ ਹੀ ਅਮਰੀਕੀ ਸਰਜ਼ਮੀਨ ਉੱਤੇ ਅਮਰੀਕੀ ਨਾਗਰਿਕ ਨੂੰ ਕਤਲ ਕਰਨ ਦੀ ਕਿਸੇ ਸਾਜ਼ਿਸ਼ ਵਿੱਚ ਕਿਸੇ ਤਰ੍ਹਾਂ ਦੀ ਵੀ ਸ਼ਮੂਲੀਅਤ ਜਾਂ ਇਸ ਨਾਲ ਕੋਈ ਸਬੰਧ ਹੋਣ ਤੋਂ ਮੁੱਕਰ ਚੁੱਕੀ ਹੈ। ਅਮਰੀਕਾ ਵੱਲੋਂ ਲਾਏ ਗਏ ਇਹਨਾਂ ਗੰਭੀਰ ਦੋਸ਼ਾਂ ਤੋਂ ਬਾਅਦ ਭਾਰਤ ਨੇ ਮਾਮਲੇ ਦੀ ਤਫਤੀਸ਼ ਲਈ ਇੱਕ ਜਾਂਚ ਕਮੇਟੀ ਕਾਇਮ ਕੀਤੀ ਸੀ। ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਤਰਜਮਾਨ ਵੇਦਾਂਤ ਪਟੇਲ ਨੇ ਇਸ ਸੰਬੰਧੀ ਪੱਤਰਕਾਰਾਂ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਅਸੀਂ ਜਾਂਚ ਦੇ ਸਿੱਟਿਆਂ ਉੱਤੇ ਆਧਾਰਿਤ ਜਵਾਬਦੇਹੀ ਦੀ ਉਮੀਦ ਕਰਦੇ ਹਾਂ ਤੇ ਅਜਿਹਾ ਹੁੰਦਾ ਦੇਖਣਾ ਚਾਹੁੰਦੇ ਹਾਂ, ਅਤੇ ਯਕੀਨਨ ਅਮਰੀਕਾ ਦੀ ਉਦੋਂ ਤੱਕ ਪੂਰੀ ਤਸੱਲੀ ਨਹੀਂ ਹੋਵੇਗੀ ਜਦੋਂ ਤੱਕ ਜਾਂਚ ਦੇ ਸਿੱਟੇ ਵਜੋਂ ਸਾਰਥਕ ਜਵਾਬਦੇਹੀ ਸਾਹਮਣੇ ਨਹੀਂ ਆਉਂਦੀ। ਉਹ ਬੀਤੇ ਹਫ਼ਤੇ ਭਾਰਤੀ ਜਾਂਚ ਕਮੇਟੀ ਵੱਲੋਂ ਗੱਲਬਾਤ ਲਈ ਅਮਰੀਕਾ ਦੇ ਕੀਤੇ ਗਏ ਦੌਰੇ ਬਾਰੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਹਨਾਂ ਇਸ ਸੰਬੰਧੀ ਇਹ ਕਹਿੰਦਿਆਂ ਹੋਰ ਜਾਣਕਾਰੀ ਦੇਣ ਤੋਂ ਨਾ ਕਰ ਦਿੱਤੀ ਕਿ ਮਾਮਲਾ ਹਾਲੇ ਜਾਂਚ ਅਧੀਨ ਹੈ। ਉਹਨਾਂ ਕਿਹਾ ਕਿ ਅਮਰੀਕਾ ਉਮੀਦ ਕਰਦਾ ਹੈ ਕਿ ਭਾਰਤੀ ਜਾਂਚ ਕਮੇਟੀ ਤਫਤੀਸ਼ ਜਾਰੀ ਰੱਖੇਗੀ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਬੀਤੇ ਹਫ਼ਤੇ ਹੋਈ ਗੱਲਬਾਤ ਦੇ ਆਧਾਰ ਉੱਤੇ ਅਗਲੇਰੇ ਕਦਮ ਚੁੱਕੇ ਜਾਣਗੇ। ਬੀਤੇ ਹਫ਼ਤੇ ਅਮਰੀਕੀ ਅਧਿਕਾਰੀਆਂ ਨੇ ਸਾਬਕਾ ਭਾਰਤੀ ਪੁਲਿਸ ਅਧਿਕਾਰੀ ਵਿਕਾਸ ਯਾਦਵ ਉੱਤੇ ਪੰਨੂ ਦੇ ਕਤਲ ਦੀ ਕੋਸ਼ਿਸ਼ ਵਿੱਚ ਸ਼ਮੂਲੀਅਤ ਦੇ ਦੋਸ਼ ਲਾਏ ਸਨ। ਉਸ ਦੇ ਸਹਿ ਸਾਜ਼ਿਸ਼ਘਾੜੇ ਨਿਖਿਲ ਗੁਪਤਾ ਨੂੰ ਪਹਿਲਾਂ ਹੀ ਚੈਕ ਰਿਪਬਲਿਕ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ, ਜੋ ਹੁਣ ਅਮਰੀਕੀ ਜੇਲ੍ਹ ਵਿੱਚ ਨਜ਼ਰਬੰਦ ਹੈ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਦਿੱਤੀ ਗਈ ਹੈ। ਇਸ ਸੰਬੰਧੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨੇ ਅਗਲਾ ਫੈਸਲਾ ਦੀਵਾਲੀ ਤੋਂ ਬਾਅਦ ਲੈਣ ਦਾ ਐਲਾਨ ਕੀਤਾ ਹੈ। ਦੱਸ ਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਉਹਨਾਂ ਦੀ ਸਜ਼ਾ ਤੇ ਫੈਸਲਾ ਹੋਣਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਸ ਬਾਰੇ ਫੈਸਲਾ ਦੀਵਾਲੀ ਤੋਂ ਬਾਅਦ ਲਿਆ ਜਾਵੇਗਾ। 4 ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ 25 ਅਕਤੂਬਰ ਤੱਕ ਯਾਨੀ 2 ਦਿਨ ਬਾਅਦ ਹੋਣਗੀਆਂ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਸੁਖਬੀਰ ਬਾਦਲ ਖੁਦ ਚੋਣ ਨਹੀਂ ਲੜ ਸਕਣਗੇ। ਸੁਖਬੀਰ ਬਾਦਲ ਦੇ ਆਪਣੀ ਸਰਕਾਰ ਦੌਰਾਨ ਸੌਦਾ ਸਾਧ ਨੂੰ ਮੁਆਫੀ ਦੇਣ, ਸੁਮੇਧ ਸੈਣੀ ਨੂੰ DGP ਨਿਯੁਕਤ ਕਰਨ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਕਾਰਵਾਈ ਨਾ ਕਰਨ ਦੇ ਦੋਸ਼ ਲੱਗੇ ਸਨ।
फैसला सुणाਉਂਦੇ ਹੋਏ श्री अकाल तख्त साहिब के जथेदार ਗਿਆਨੀ ਰਘਬੀਰ ਸਿੰਘ ने कहा ਸੀ कि अकाली दल के मुखी ਅਤੇ उप मुख मंत्री ਹੁੰਦਿਆਂ ਸੁਖਬੀਰ ਬਾਦਲ ने कुछ ਅਜਿਹੇ फैसले ਲਏ जिस नाल पंथक ਸਰੂਪ ਨੂੰ ठेस पहुंची। सिख पंथ ਦਾ बहुत नुकसान होया। 2007 ਤੋਂ 2017 तक ਦੇ सिख कैबिनेट मंत्रियों ਨੂੰ भी अपना स्पष्टीकरण देना चाहिए है। श्री अकाल तख्त साहिब के जथेदार ਗਿਆਨੀ ਰਘਬੀਰ ਸਿੰਘ ने कहा ਸੀ कि सुखबीर बादल ਨੂੰ एक आम सिख वांग श्री अकाल तख्त साहिब ते आके अपने गुनाहों की माफ़ी मंगनी चाहिए है। सुखबीर बादल 15 दिनों के अंदर श्री अकाल तख्त साहिब ते अपना स्पष्टीकरण देन। ਜਦੋਂ तक वो श्री अकाल तख्त साहिब पहुँच के मुआफ़ी नहीं मंगते उसनूं तनखाहिया करार दिता गया। श्रोमणी अकाली दल के सीनियर आगू मनजीत सिंह जीके का जथेदारां वल्लों सुखबीर बादल बारे दिते जाण वाले फैसले नूं लैके बयान आया है। उन्होंने कहा कि श्री अकाल तख्त साहिब के फैसले की इन बिन पार्टी पालना करेगी। उन्होंने कहा कि कोई भी सिख जथेदारां दे फैसले ते सवाल नहीं खड़े कर सकता। जथेदार साहबान जो भी फैसला लैणगे सानू मंजूर होवेगा। उन्होंने कहा कि विरोधियों वालों बयान दिते जा रहे हैं कि श्रोमणी अकाली दल अते जथेदार साहबाना विचकार फिक्स मैच चल रहा है। मनजीत सिंह जीके ने इन्हां बयानों नूं नकारदिआं कहा कि जथेदार साहिब ने बिल्कुल सही फैसला किया है कि जदों तक सुखबीर बादल तनखाहिया करार दिते गए हैं वो श्रोमणी अकाली दल के राजनीतिक प्रोग्रामां विच भाग नहीं लै सकते। कोई भी सिख जिहड़ा ना वो अकाल तख्त साहब के फैसले ते टिप्पणी नहीं कर सकता और अकाल तख्त साहब के सिंह साहबान जो ठीक समझ रहे हैं या उन्होंने नाल जिहड़े बाकी सिंह साहबान ने जो ठीक समझ रहे हैं वो फैसला कर रहे हैं। और कमाल की गल यह है कि सिंह साहब ने मैं समझदा बड़ा सख्त फैसला लिया। उन्होंने आख्या है कि भाई जब तक वो तनखाहिया ने वो नहीं चोन या कोई ऐसी एक्टिविटी पार्ट नहीं लै सकते। लेकिन अज भी जेड़े लोकी सिर्फ नुक्स कढ़ना जानते हैं वो किंतु परंतु कर रहे हैं। वो आख रहे हैं कि फ्रेंडली मैच हो रहा है अकाली दल दे विच ते सिंह साहबाना दे विच। मैनूं ये नहीं समझ आती कि तुसी किहड़ी चीज़ नूं ठीक और किहड़ी चीज़ नूं गलत कहना चाहते हो। तुसी हरेक चीज़ दे विच नुक्स लभदे हो। मैं समझदा कि इस वेले मसला सिंह साहबान दे संज्ञान च अकाल तख्त साहब दे संज्ञान दे विच है और उहदे उत्ते टिप्पणी करना बिल्कुल गलत होएगी। हाँ, अकाली दल वास्ते ये बहुत वड्डा संकट की घड़ी मैं समझदा वां क्योंकि इस प्रक्रिया दे विच जे की फैसला लैंदी है कोर कमेटी ये देखना पएगा। और इन्हां हालातां दे विच क्योंकि जदों तुसीं ये समझो कि तुहाडी लीडरशिप जिहड़ी है वो इस वेले उस दे उत्ते बंदिशां होण या तुहाडी जिद्दां फायर पावर हुंदी है तुहाडे कोल हथियार चलाण जोगे तुहाडे अपने ना हुण मैं पोलीटिकल हथियारां दी गल कर रहा वां उस वेले लड़ाई नहीं लड़ी जा सकती। सो की फैसला लएगा ये ते अकाली दल दी कोर कमेटी फैसला। गिद्दड़बाहा दे विच बादल परिवार दा बड़ा लंबा उत्थे वड्डे बादल साहब तो लैके बादल साहब दा बीबा दा उत्थे बड़ा उन्हां दा अपना रसूख हैगा ते उत्थों दी लोग चाहते सी कि बई वो परिवार इस चोण दे विच जरूर नितरे। पर हुण ये अकाल तख्त साहब दा फैसला है। मैं समझदा वां इहदे उत्ते हुण अपनी मीटिंग होएगी अकाली दल दी वो फैसला इस ते जो भी जायज़ बनेगा। लेकिन जो अकाल तख्त साहब तो हुक्म हो गया उस तो सज्जे खब्बे अकाली दल नहीं जा सकता। श्रोमणी अकाली दल के वफद वालों श्री अकाल तख्त साहिब के जथेदार ਗਿਆਨੀ ਰਘਬੀਰ ਸਿੰਘ जी नाल मुलाकात की गई। मुलाकात दौरान वफद वालों जथेदार साहिब नूं दस्सिया गया कि तनखाहिया करार दिते जाण तो बाद सुखबीर बादल वालों किसी भी प्रोग्राम विच हिस्सा नहीं लिया गया है अते हुण पंजाब दीआं विधान सभा दीआं 4 ज़िमनी चोणां नूं लैके अरज़ोई की गई है। सिंह साहिब नाल मुलाकात दौरान श्रोमणी अकाली दल के कार्यकारी प्रधान बलविंदर सिंह भुंदड़ समेत सीनियर आगू गुलजार सिंह रणीके, इकबाल सिंह झुंदा, हीरा सिंह गाबड़िया, डॉक्टर दलजीत सिंह चीमा, अर्शदीप सिंह कलेर और जनमेजा सिंह शेखों हाजिर सन। मीटिंग उपरंत मीडिया नूं संबोधन करदिआं डॉक्टर दलजीत सिंह चीमा ने कहा कि वो अज पंजाब विधान सभा दीआं अचानक ऐलानिया ज़िमनी चोणां नूं लैके जथेदार साहिब नूं मिले हैं। उन्होंने कहा कि जथेदार साहिब नूं दस्सिया गया कि पार्टी प्रधान सुखबीर बादल तनखाहिया करार होने तो बाद घर विच हन अते किसी प्रोग्राम विच हिस्सा नहीं लिया गया। पर सारे पंजाब वासी चाहते हैं कि सरकारी तंत्र दीआं चालां खिलाफ लड़िया जाए क्योंकि श्रोमणी अकाली दल इन्हां साजिशां दे खिलाफ लड़दा रहा है अते अज भी असीं साजिशां दे खिलाफ लड़ रहे हैं। उन्होंने कहा कि श्रोमणी अकाली दल हमेशा श्री अकाल तख्त साहिब नूं समर्पित है तो सानू ये दिक्कत आ रही है कि सुखबीर बादल नूं तनखाहिया करार दिता है जिस करके ज़िमनी चोणां लड़न लई भी बेनती की है क्योंकि जदों जरनैल पीछे होवे तां पूरी पार्टी डावाडोल रहिंदी है।
ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਇੱਕ ਵਾਰ ਮੁੜ ਇਸ ਮਸਲੇ ਤੇ ਫੇਰ ਸਾਨੂੰ ਆਸ਼ੀਰਵਾਦ ਦੇਣ ਦੀ ਅਰਜ਼ੋਈ ਕੀਤੀ ਗਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਸੀ। ਉਹਨਾਂ ਕਿਹਾ ਕਿ ਅਸੀਂ ਆਪਣੀ ਬੇਨਤੀ ਰੱਖੀ ਹੈ ਅਤੇ ਬਾਕੀ ਹੁਣ ਸਿੰਘ ਸਾਹਿਬ ਦਾ ਜੋ ਆਦੇਸ਼ ਆਵੇਗਾ ਉਸ ਉਪਰੰਤ ਹੀ ਪਤਾ ਲੱਗੇਗਾ। ਉਹਨਾਂ ਕਿਹਾ ਕਿ ਕਿਉਂਕਿ ਗਿੱਦੜਬਾਹਾ ਸੁਖਬੀਰ ਸਿੰਘ ਬਾਦਲ ਦਾ ਪੁਰਾਣਾ ਹਲਕਾ ਹੈ ਅਤੇ ਸਾਰਾ ਗਿੱਦੜਬਾਹਾ ਹਲਕਾ ਇੱਛੁਕ ਹੈ ਕਿ ਸੁਖਬੀਰ ਬਾਦਲ ਚੋਣ ਲੜਨ, ਇਸ ਲਈ ਅਸੀਂ ਐਮਰਜੈਂਸੀ ਮੁਲਾਕਾਤ ਕਰਕੇ ਸਮੁੱਚੀ ਗਿੱਦੜਬਾਹਾ ਹਲਕੇ ਦੀ ਸੰਗਤ ਦੀ ਮੰਗ ਸਿੰਘ ਸਾਹਿਬ ਅੱਗੇ ਰੱਖੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ, ਸਮਰਪਿਤ ਰਹੇਗਾ। ਔਰ ਅਸੀਂ ਸਾਰੇ ਸਿੰਘ ਸਾਹਿਬਾਨਾਂ ਦਾ ਵੀ, ਉਹਨਾਂ ਦੇ ਹਰ ਆਦੇਸ਼ ਦਾ ਵੀ ਜੋ ਅਕਾਲ ਤਖਤ ਤੋਂ ਹੋਇਆ ਉਹਦਾ ਵੀ ਅਸੀਂ ਚੰਗੀ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਹੁਕਮ ਹੋਇਆ ਹਮੇਸ਼ਾ ਹੀ ਅਸੀਂ ਉਹਦਾ ਪਾਲਣ ਕੀਤਾ ਤੇ ਅੱਗੋਂ ਵੀ ਜਿਹੜਾ ਉਹ ਕਰਾਂਗੇ। ਤੇ ਹੁਣ ਅਚਾਨਕ 4/22 ਇਲੈਕਸ਼ਨਾਂ ਅਨਾਉਂਸ ਹੋ ਗਈਆਂ ਤੇ ਅਸੀਂ ਚੇਤੇ ਤੌਰ ਤੇ ਸਿੰਘ ਸਾਹਿਬ ਨੂੰ ਬੇਨਤੀ ਕਰਨ ਆਏ ਸੀ ਕਿ ਜਿਹੜਾ ਹੁਕਮ ਹੋਇਆ ਸੀ, ਤੁਹਾਡਾ ਆਦੇਸ਼ ਹੋਇਆ ਸੀ ਤਨਖਾਹੀਆਂ ਡਿਕਲੇਅਰ ਕਰਨ ਦਾ, ਪ੍ਰਧਾਨ ਸਾਹਿਬ ਤਾਂ ਉਸੇ ਦਿਨ ਹੀ ਆ ਕੇ ਤੇ ਆਪਣੇ ਆਪ ਨੂੰ ਸਮਰਪਿਤ ਕਰ ਗਏ ਸੀ ਕਿ ਮੈਂ ਹਾਜ਼ਰ ਹਾਂ। ਚਲੋ ਕਿਸੇ ਕਾਰਨ ਜਿਹੜੀ ਆ ਉਦੋਂ ਸਿੰਘ ਸਾਹਿਬਾਨਾਂ ਦੀ ਮੀਟਿੰਗ ਨਹੀਂ ਹੋ ਸਕੀ ਤੇ ਫਿਰ ਵੀ ਲਗਾਤਾਰ 1 ਮਹੀਨਾ 22-23 ਦਿਨ ਹੋ ਗਏ ਤੇ ਉਹ ਮਰਿਆਦਾ ਦੇ ਮੁਤਾਬਕ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਘਰ ਜਿਹੜੇ ਆ ਉਹ ਬੈਠ ਕੇ ਤੇ ਜਿਹੜੀ ਆ ਆਪਣਾ ਸਮਾਂ ਲੰਘਾ ਰਹੇ ਆ, ਜਿਹੜੀ ਜਨਤਾ ਦੇ ਵਿੱਚ ਜਾਣ ਤੋਂ ਹਮੇਸ਼ਾ ਉਹਨਾਂ ਨੇ ਗੁਰੇਜ਼ ਕੀਤਾ। ਪਰ ਹੁਣ ਇਲੈਕਸ਼ਨਾਂ ਆ ਗਈਆਂ, ਇਸ ਕਰਕੇ ਅੱਜ ਵੀ ਸਾਡੀ ਕੋਰ ਕਮੇਟੀ ਦੀ ਮੀਟਿੰਗ ਸੀ। ਸਾਰੇ ਚਾਹੁੰਦੇ ਆ ਕਿ ਇਹ ਸਰਕਾਰੀ ਜਿਹੜਾ ਸ਼ਕਤੀ ਹੈ, ਇਹ ਸਰਕਾਰੀ ਜਿਹੜਾ ਜ਼ਬਰ ਹੈ, ਇਹ ਜਿਹੜੀ ਬੇਇਨਸਾਫੀ ਪੰਜਾਬ ਦੇ ਨਾਲ ਪੰਥ ਦੇ ਨਾਲ ਹੋ ਰਹੀ ਹੈ, ਵੀ ਇਹਦੇ ਖਿਲਾਫ ਡਟ ਕੇ ਲੜਿਆ ਜਾਵੇ। ਪਰ ਇੱਕ ਸਾਨੂੰ ਦਿੱਕਤ ਆ ਰਹੀ ਸੀ ਕਿ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਜਿਹੜਾ ਹੈਗਾ ਉਹ ਤਨਖਾਹੀਆਂ ਡਿਕਲੇਅਰ ਕੀਤੇ ਹੋਣ ਕਰਕੇ ਦਿੱਕਤ ਆ ਰਹੀ ਸੀ। ਅਸੀਂ ਫਿਰ ਸਿੰਘ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਨ ਆਏ ਹਾਂ ਕਿ ਜਿਹੜਾ ਹੈਗਾ ਅਸੀਂ ਚਾਹੁੰਦੇ ਹਾਂ ਔਰ ਵਰਕਰ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦਾ ਕਿ ਇਹਨਾਂ ਤਾਕਤਾਂ ਦੇ ਖਿਲਾਫ ਲੜਿਆ ਜਾਵੇ ਤੇ ਸਾਨੂੰ ਜਿਹੜੀ ਹੈ ਕਿਰਪਾ ਕਰਕੇ ਜਿਹੜੀ ਹੈ ਸਾਡੇ ਤੇ ਬਖਸ਼ਿਸ਼ ਕਰੋ, ਆਪਣਾ ਹੱਥ ਸਿਰ ਤੇ ਰੱਖੋ। ਅਸੀਂ ਤਾਂ ਹਮੇਸ਼ਾ ਹੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਹਾਂ, ਅੱਗੋਂ ਵੀ ਰਹਿਣਾ ਤੇ ਇਸ ਕਰਕੇ ਇਹ ਇਲੈਕਸ਼ਨ ਦੇ ਵਿੱਚ ਜਿਹੜੇ ਹੈਗੇ ਆ, ਕਿਉਂਕਿ ਜਰਨੈਲ ਜਿੰਨੀ ਦੇਰ ਸਿਰ ਤੇ ਨਾ ਹੋਵੇ ਉਨੀ ਦੇਰ ਕੁਦਰਤੀ ਗੱਲ ਹੈ ਫਿਰ ਫੌਜਾਂ ਡਾਵਾਡੋਲ ਨੇ। ਔਰ ਜਿਸ ਤਰ੍ਹਾਂ ਦੀ ਅਗਵਾਈ ਹਮੇਸ਼ਾ ਜਿਹੜੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਔਖੇ ਸਮੇਂ ਪਾਰਟੀ ਨੂੰ ਦਿੱਤੀ ਹੈ, ਉਹਦੇ ਕਰਕੇ ਸਾਰੇ ਅੱਜ ਅਸੀਂ ਵਰਕਰ ਦੀ ਭਾਵਨਾ ਲੈ ਕੇ ਆਏ, ਕਿਉਂਕਿ ਵਰਕਰ ਸਾਨੂੰ ਸਾਰਿਆਂ ਨੂੰ ਰੋਜ਼ ਕਹਿੰਦਾ ਕਿ ਤੁਸੀਂ ਸਿੰਘ ਸਾਹਿਬ ਕੋਲ ਜਾ ਕੇ ਰਜੋਈ ਕਿਉਂ ਨਹੀਂ ਕਰਦੇ। ਅਸੀਂ ਫਿਰ ਅੱਜ ਕੋਰ ਕਮੇਟੀ 'ਚ ਵੀ ਸਾਰਿਆਂ ਨੇ ਵਰਕਰ ਦੀ ਭਾਵਨਾ ਦੱਸੀ ਤੇ ਉਹ ਅਸੀਂ ਬੇਨਤੀ ਜਿਹੜੀ ਹੈ ਹੱਥ ਜੋੜ ਕੇ ਸਿੰਘ ਸਾਹਿਬ ਨੂੰ ਕਰਕੇ ਆਏ ਹਾਂ ਕਿ ਜਿਹੜੀ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਅਕਾਲ ਤਖਤ ਸਾਹਿਬ ਤੇ ਹੋਇਆ ਸੀ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹ ਤੋਂ ਸਾਨੂੰ ਫਿਰ ਆਸ਼ੀਰਵਾਦ ਮਿਲੇ ਤੇ ਤਗੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਜਿਹੜੇ ਪੰਥ ਦੁਖੀ ਤੇ ਪੰਜਾਬ ਦੁਖੀ ਸ਼ਕਤੀਆਂ ਨੇ ਇਹਨਾਂ ਦਾ ਡਟ ਕੇ ਜਿਹੜਾ ਉਹ ਮੁਕਾਬਲਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ 10 ਸਾਲ ਲਈ ਬਾਹਰ ਕੱਢਣ ਦਾ ਹੁਕਮ ਜਾਰੀ ਕਰਨ ਤੋਂ ਬਾਅਦ ਵੀ ਪਾਰਟੀ ਵੱਲੋਂ ਹੁਣ ਤੱਕ ਵਿਰਸਾ ਸਿੰਘ ਵਲਟੋਹਾ ਨੂੰ ਬਾਹਰ ਕੱਢਣ ਦਾ ਐਲਾਨ ਨਹੀਂ ਕੀਤਾ ਗਿਆ। ਇਸ ਸੰਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ। ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸਿਰਮੌਰ ਸੰਸਥਾ ਹੈ। ਹਰ ਸਿੱਖ ਨੂੰ ਹੁਕਮ ਹੈ ਕਿ ਉਹ ਇਸ ਸੰਸਥਾ ਵੱਲੋਂ ਦਿੱਤੇ ਗਏ ਹੁਕਮ ਦੀ ਪਾਲਣਾ ਕਰੇ। ਕੋਈ ਵੀ ਸਿੱਖ ਅਜਿਹੀ ਹਰਕਤ ਨਾ ਕਰੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੇ ਉਲਟ ਹੋਵੇ। ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ 15 ਅਕਤੂਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਸਾਹਿਬ ਨੂੰ ਤੇ ਉਹਨਾਂ ਦੀ ਕੋਰ ਕਮੇਟੀ ਨੂੰ ਇੱਕ ਹਦਾਇਤ ਦਿੱਤੀ ਸੀ ਕਿ ਵਿਰਸਾ ਸਿੰਘ ਵਲਟੋਹਾ ਨੂੰ 10 ਸਾਲ ਲਈ ਪਾਰਟੀ ਵਿੱਚੋਂ ਕੱਢਿਆ ਜਾਵੇ ਤੇ ਉਸ ਦੀ ਕਿਸੇ ਵੀ ਰਾਜਨੀਤਿਕ ਗਤੀਵਿਧੀ ਵਿੱਚ ਸ਼ਮੂਲੀਅਤ ਨਾ ਹੋਵੇ। ਪਰ ਅੱਜ ਤਕਰੀਬਨ 10 ਦਿਨ ਹੋ ਗਏ ਹਨ, ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਉਹਨਾਂ ਨੇ ਇਹ ਗੱਲ ਕਹਿ ਕੇ ਆਪਣਾ ਪੱਲਾ ਝਾੜ ਲਿਆ ਕਿ ਵਿਰਸਾ ਸਿੰਘ ਵਲਟੋਹਾ ਨੇ ਅਸਤੀਫਾ ਦੇ ਦਿੱਤਾ। ਹਰਮੀਤ ਸਿੰਘ ਕਾਲਕਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸਿੰਘ ਸਾਹਿਬਾਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰਾਂ ਤੇ ਵਰਕਿੰਗ ਪ੍ਰਧਾਨ ਖਿਲਾਫ ਕਾਰਵਾਈ ਕੀਤੀ ਜਾਵੇ। ਇਹਨਾਂ ਨੇ 8-9 ਦਿਨਾਂ ਦੇ ਬੀਤਣ ਦੇ ਬਾਵਜੂਦ ਵਿਰਸਾ ਸਿੰਘ ਵਲਟੋਹਾ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ, ਕਿਹੜੇ ਪ੍ਰਭਾਵ ਕਰਕੇ ਇਸ ਨੂੰ ਪਾਰਟੀ ਵਿੱਚੋਂ ਕੱਢਿਆ ਨਹੀਂ ਜਾ ਰਿਹਾ। ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸਿਰਮੌਰ ਸੰਸਥਾ ਔਰ ਹਰ ਸਿੱਖ ਨੂੰ ਹੁਕਮ ਹੈ
कि ਇਹਦੇ ਵੱਲੋਂ ਜਾਰੀ ਕੀਤੇ ਗਏ ਹਰ ਹੁਕਮ ਦਾ ਪਾਲਣ ਕਰੇ और अपने जीवन ਦੇ ਵਿੱਚ कोई ऐसी हरकत ना करे ਜਿਹੜੀ श्री अकाल तख्त साहब की मान मर्यादा तो उलट जाती होए। पिछले 15 तरीक ਨੂੰ श्री अकाल तख्त साहब के जथेदार साहब ने एक अहम फैसला देंदे हुए पंथ की सिरमौर जथेबंदी कहलाने वाली श्रोमणी अकाली दल के वर्किंग प्रधान साहब ਨੂੰ ਉਹਦੀ कोर कमेटी ਨੂੰ एक हिदायत दी सी कि विरसा सिंह वलटोए ਨੂੰ ਜਿਹੜਾ 10 साल ਲਈ पार्टी तो कढ़िया जाए और किसी राजनीति गतिविधि ਦੇ ਵਿੱਚ ਉਹਦੀ ਸ਼ਮੂਲੀਅਤ नहीं पाई जा सकती। मगर अज तकरीबन 10 दिन हो गए जिहदे विच श्री अकाल तख्त साहब वालों दिते गए हुए हुक्म दे श्री श्रोमणी अकाली दल ने कोई अहम उहदा फैसला नहीं लिया और ये गल कह के कि विरसा सिंह वलटोए ने उहदा इस्तीफा दे दिता है, अपना पल्ला झाड़ रहा है। कल अकाली दल की कोर कमेटी की मीटिंग भी हो गई जिहदे विच यह चर्चा तक नहीं की गई कि विरसा सिंह वलटोए नूं कढ़ना है कि नहीं कढ़ना। मैं ये जरूर कहना चाहांगा कि कोई भी व्यक्ति विशेष होवे, कोई भी संस्था होवे, कोई भी राजनीतिक पार्टी होए, मगर श्री अकाल तख्त साहब के हुक्म तो बाहर नहीं है, और उस तो उपर नहीं है। और अगर कोई ये समझदा है तो उसकी बड़ी वड्डी भुलेखा है। सो श्री अकाल तख्त साहब के जथेदार साहबान बाकी सिंह साहबान के चरणों 'च बेनती करांगे कि इमीजिएटली ये जिहड़े कोर कमेटी के मैंबर ने श्रोमणी अकाली दल के जिन्होंने तुसीं हिदायत दी सी और जिहड़ा वर्किंग प्रधान ने श्रोमणी अकाली दल का, इन्हां दे खिलाफ कार्रवाई की जाए कि अज 8-9 दिन बीतण के बावजूद भी विरसा सिंह वलटोए के उत्ते कार्रवाई क्यों नहीं की जा रही। किहड़ा ऐसा दबाव, किहड़ा ऐसा प्रभाव है जिहदे करके इनू पार्टी तो क्यों नहीं निलंबित किया जा रहा। सो मैं जिथे सिंह साहब के चरणों 'च भी बेनती करांगा, समूची संगत नूं भी कहांगा कि जिहड़ी पार्टी जिहदा जन्म अकाल तख्त साहब दे विच होया होए, सिरमौर जथेबंदी सिखां दी होए और वो अगर अकाल तख्त साहब के अज हुक्म नहीं मान रही तो मैं समझदा कि इस पार्टी का की हाशर पहले ही फर्श तक आ चुका है, अगे की होएगा ये तुसीं सारे जानू हो। सो मैं बेनती करांगा श्री अकाल तख्त साहब के जथेदार साहब नूं कि फौरन इन्हां लोगों को बुलाया जाए। मेरी ये बेनती है, मैं आप जी के चरणों 'च बेनती कर रहा। संगत की बहुत वड्डी ये आवाज़ है कि इस अकाल तख्त साहब के इस मान मर्यादा नूं आपां बहाल रखना है, इनू अगे तोड़ना है तो फौरन इहो जिहे लोगों को बुला के इन्हां दे उत्ते कार्रवाई की जाए।